ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 7ਵੀਂ ਕਿਸ਼ਤ। ਮਾਨਤਾ ਸਵੇਰੇ ਚੰਗਾ ਠਹਿਰ ਕੇ ਜਾਗਿਆ। ਮਾਂ ਇੱਕ ਦੋ ਵਾਰੀ ਪੋਲੇ ਪੈਰੀ ਕਹਿ ਲਈ, ਇਹ ਸੋਚ ਕੇ ਜਗਾਇਆ ਨਾ ਕਿ ਕੱਲ ਦੇ ਪੈਂਡੇ ਦਾ ਟੁੱਟਾ ਏ। ਚੰਗਾ ਏ ਜਿਤਨਾ ਸਮੇਂ ਦਾ ਇਸ ਦੀ ਥਕੇੜ ਲੱਥੇ ਦੀ। ਮਾਨਤਾ ਰੱਜ ਕੇ ਸੁੱਤਾ। ਮਨ ਤੇ ਮੰਜੀ ਤੇ ਲੰਮਾ ਪੈਣ ਤੋਂ ਲੈ ਕੇ ਜਾਗਣ ਤੀਕ ਰਾਹਦਾਰੀ, ਗੇਟ ਪਾਸਬੁੱਕ ਦੀਆਂ ਗੱਲਾਂ ਕਲਰਕਾਂ ਨਾਲ ਕਰਦਾ ਰਿਹਾ। ਨਾਲ ਬੱਸਾਂ ਵਿੱਚ ਮੁਸਾਫਰਾਂ ਅੱਗੇ ਦਵਾਈਆਂ ਵੇਚਣ ਵਾਲਿਆਂ ਵਾਂਗੂ ਦਵਾਈਆਂ ਦੀ ਮਸ਼ਹੂਰੀ, ਫਾਇਦਿਆਂ ਦੀਆਂ ਬੋਲੀਆਂ ਵੀ ਸੁਣਾਏ। ਸੁੱਤੇ ਦੀਆਂ ਗੱਲਾਂ ਸੁਣ ਕੇ ਮਾਂ ਖੁਸ਼ ਹੋਵੇ, ਬਈ ਥਕੇਵਾਂ ਲੈ ਜਾਇਦਾ ਸੂ। ਮਾਨਤਾ ਜਾਗਿਆ ਤੇ ਮਾਂ ਨੇ ਕਿਹਾ, ਮੈਂ ਰੋਟੀ ਪਕਾਨੀ ਆ, ਤੂੰ ਨਹਾ ਧੋ। ਡੋਲੀ ਨੂੰ ਵੀ ਆਖਣਾ ਈ ਤੇ ਸ਼ਹਿਰ ਪਤਾਸੇ ਲੈਣ ਵੀ ਜਾਣਾ ਈ। ਮਾਨਤੇ ਪੁੱਛਿਆ, ਮਾਂ ਪਤਾਸੇ ਕੀ ਕਰਨੇ ਨੀ? ਮਾਂ ਨੇ ਦੱਸਿਆ, ਜਿਹੜੀਆਂ ਕੁੜੀਆਂ ਨੇ ਰਾਤ ਨੂੰ ਢੋਲ ਵਜਾਵਣ ਆਵਣਾ ਏ ਉਹਨਾਂ ਵਿੱਚ ਪਤਾਸੇ ਵੰਡਣੇ ਨੇ। ਤੂੰ ਸ਼ਹਿਰੋਂ ਪਰਤੇਂਦਾ ਤੇ ਮੈਂ ਆਪਣੀ ਭੈਣ ਕੋਲ ਨੂਰਵਾਲ ਜਾਵਾਂਗੀ। ਜੰਝ ਦੇ ਦਿਹਾੜੇ ਦੀ ਗਿਣ ਮਿੱਥ ਕਰਾਵਾਂ ਦੀ। ਮਾਨਤੇ ਨੇ ਇੱਕ ਵਾਰੀ ਫੇਰ ਜ਼ੋਰ ਲਾਇਆ, ਵੀ ਸਾਨੂੰ ਵਿਆਹ ਆਰਾਮ ਤੇ ਸਕੂਨ ਨਾਲ ਕਰ ਲੈਣਾ ਚਾਹੀਦਾ ਏ। ਨਾ ਮੇਲ ਸੱਦਣਾ ਚਾਹੀਦਾ ਏ ਤੇ ਨਾ ਜੰਝਾਂ ਦੀ ਏਡੀ ਲੋੜ ਏ। ਮਾਨਤੇ ਆਪਣੇ ਵੱਲੋਂ ਜ਼ੋਰਦਾਰ ਦਲੀਲ ਦਿੱਤੀ, ਮਾਂ ਵਿਆਹ ਮੇਰਾ ਏ, ਮੇਰੇ ਵਿਆਹ ਦਾ ਛੜਾ ਤੈਨੂੰ ਚਾਅ ਏ। ਮੁਲਕ ਨੂੰ ਰੋਟੀਆਂ ਤੇ ਪਤਾਸੇ ਖਵਾਉਣ ਦਾ ਸਾਨੂੰ ਕੀ ਫਾਇਦਾ ਹੋਵੇਗਾ, ਸਿਵਾਏ ਲੰਮਿਆਂ ਚੌੜਿਆਂ ਖਰਚਿਆਂ ਦੇ। ਮਾਂ ਮੇਰਾ ਦਿਲ ਏ, ਮੈਂ ਤੂੰ ਚਾਚਾ ਤੇ ਉਸ ਦਾ ਪੁੱਤਰ ਜਾਈਏ ਤੇ ਵਿਆਹ ਕਰ ਲਿਆਵੀਏ। ਨਾ ਜੰਝ ਨਾ ਮੇਲ, ਅਸੀਂ ਵੀ ਸੌਖੇ ਤੇ ਮਾਸੀ ਵੀ ਸੌਖੀ ਰਵੇ ਦੀ। ਜੰਝਾਂ ਸਾਹਮਣੀਆਂ ਕੋਈ ਸੌਖਾ ਕੰਮ ਨਹੀਂ। ਨਾ ਆਪ ਵਕਤ ਵਿੱਚ ਵੜੀਏ ਤੇ ਨਾ ਅਗਲਿਆਂ ਨੂੰ ਤੰਗ ਕਰੀਏ। ਪਿਓ ਬੋਲਿਆ, ਉਹ ਚੱਲ ਤੂੰ ਹਕੈਤਾਂ ਨਾ ਕਰ, ਆਖਰ ਹੋਣਾ ਤੇ ਉਹ ਹੀ ਏ ਜੋ ਤੇਰੀ ਮਾਂ ਪਈ ਆਖਦੀ ਏ, ਹਕੈਤਾਂ ਦਾ ਕੋਈ ਫਾਇਦਾ ਨਹੀਂ। ਮਾਨਤੇ ਪੁੱਛਿਆ, ਤੂੰ ਰਾਤ ਰਵੇਂਦੀ ਜਾਂ ਮੋੜ ਆਵੇਂਦੀ? ਮਾਂ ਜਵਾਬ ਦਿੱਤਾ, ਨਹੀਂ ਮੈਂ ਰਾਤ ਨੂੰ ਮੋੜ ਆਵਾਂਦੀ। ਮਾਨਤੇ ਦੇ ਵਿਆਹ ਦੀ ਸਲਾਹ ਤੇ ਮਾਂ ਨੇ 6 ਮਹੀਨੇ ਪਹਿਲਾਂ ਹੀ ਕਰ ਲਈ ਹੋਈ ਸੀ। ਉਸ ਹੁਸੈਨੇ ਮਾਛੀ ਨੂੰ ਲਾ ਕੇ ਖੂਹ ਤੋਂ 2 ਕਿੱਕਰ ਮੂਲੀਆਂ ਸਮੇਤ ਪਟਵਾ ਲਏ ਸਨ। ਮਾਛੀ ਨੇ ਕਿੱਕਰਾਂ ਦੇ ਟੋਟੇ ਕਰ ਦਿੱਤੇ। ਟੱਪ ਮਾਛੀ ਨੇ ਤੰਦੂਰ ਤੇ ਭੱਠ ਤਾਵਣ ਵਾਸਤੇ ਆਪਣੇ ਘਰ ਲੈ ਆਂਦੇ। ਰਾਮੂ ਮੁਸੱਲੀ ਬਾਲਣ ਮਾਨਤੇ ਹੋਰਾਂ ਦੇ ਘਰ ਸੁੱਟ ਦਿੱਤਾ। ਪੀਰਾ ਤਰਖਾਣ ਬਾਲਣ ਦੀ ਦਲਾਈ ਤੇ ਲੱਗਾ। 4-5 ਦਿਨ ਲਾ ਕੇ ਉਸ ਦਲਾਈ ਸਿਰੇ ਲਾਈ। ਪੀਰੇ ਤਰਖਾਣ ਆਪਣੇ ਕੰਮ ਦੀ ਮਜ਼ਦੂਰੀ ਤੇ ਵਿਆਹ ਮਗਰੋਂ ਲਾਗਾਂ ਦੀ ਸ਼ਕਲ ਵਿੱਚ ਲੈਣੀ ਆਈ। 4-5 ਦਿਨ ਮਾਨਤੇ ਦੀ ਮਾਂ ਉਸ ਨੂੰ ਦੁਪਹਿਰ ਵੇਲੇ ਸੋਹਣੀ ਆਲੂਆਂ ਦੇ ਸਾਲਣ ਨਾਲ ਰੋਟੀ ਦਿੰਦੀ ਰਹੀ। ਪੀਰੇ ਨੇ ਕਿੱਕਰ ਦਲਦਿਆਂ ਆਪਣੇ ਯਾਰ ਜ਼ਿਮੀਂਦਾਰਾਂ ਵਾਸਤੇ ਬਾਲਣ ਵਾਲੇ ਕਿੱਕਰ ਵਿੱਚੋਂ 2 ਕੁੜ ਤੇ 2 ਸੰਨੇ ਵੀ ਕੱਢੇ। ਮਾਨਤੇ ਦੀ ਮਾਂ ਦੇ ਪੁੱਛਿਆਂ ਬਿਨਾਂ ਹੀ ਪੀਰੇ ਮਾਨਤੇ ਦੀ ਮਾਂ ਨੂੰ ਦੱਸਿਆ, ਬਈ ਇਹ 4 ਲੱਕੜੀਆਂ ਮੈਂ ਆਪਣੀ ਲੋੜ ਵਾਸਤੇ ਲਈਆਂ ਨੇ। ਮਾਨਤੇ ਦੀ ਮਾਂ ਨੇ ਪੀਰੇ ਨੂੰ ਕਿਹਾ, ਉਹ ਜਾਣੇ ਤਾਂ ਕੀ ਏ, ਹੋਰ ਵੀ ਲੋੜ ਈ ਤੇ ਲੈ, ਘਰ ਦੀ ਬੂਟੀ ਏ, ਕੋਈ ਮੁੱਲ ਦੇ ਨਹੀਂ। ਮਾਨਤੇ ਹੋਰਾਂ ਦੇ ਪਿੰਡ ਭਰਾਈ ਕੋਈ ਨਹੀਂ ਸੀ। ਉਹਨਾਂ ਦਾ ਸੇਪੀ ਭਰਾਈ ਨਾਲ ਦੀ ਵਸਤੀ ਸਰਾਂ ਵਿੱਚ ਸੀ। ਮਾਨਤਾ ਸ਼ਹਿਰ ਵੱਲ ਪਤਾਸੇ ਲੈਣ ਨਿਕਲਿਆ ਤੇ ਆਪਣੇ ਪਿੰਡ ਦੇ ਮੁਸਾਫਰ ਰਾਜੇ ਨੂੰ ਆਖ ਗਿਆ ਕਿ ਗਿਰਾਂ ਦੇ ਢੋਲੀ ਨੂੰ ਆਖੀ ਸਾਡੇ ਘਰ ਸ਼ਾਮ ਨੂੰ ਢੋਲ ਅਪੜਾ ਦੇਵੇ। ਜੇ ਉਹ ਵਿਹਲਾ ਨਾ ਹੋਇਆ ਤੇ ਢੋਲ ਆਪੂ ਚੁੱਕੀ ਲਿਆਵੀਂ। ਮਾਨਤਾ ਸ਼ਹਿਰ ਵੱਲ ਨਿਕਲ ਗਿਆ ਤੇ ਰਾਜਾ ਮੁਸਾਫਰ ਸਰਾਂ ਵੱਲ ਟੁਰ ਗਿਆ। ਅੱਧੇ ਘੰਟੇ ਮਗਰੋਂ ਹੀ ਢੋਲ ਗਲ ਵਿੱਚ ਪਾਇਆ ਤੇ ਮਾਨਤੇ ਹੋਰਾਂ ਦੇ ਘਰ ਅਪੜਾਇਆ। ਰਾਜੇ ਨੂੰ ਗਲ ਵਿੱਚ ਢੋਲ ਪਾਇਆ। ਜਦੋਂ ਗਲੀਓਂ ਗਲੀ ਬਾਲ ਵੇਖਣ ਤੇ ਅਵਾ ਦੱਬ ਰੌਲਾ ਪਾਵਣ ਤੇ ਬਾਬਾ ਰਾਜਾ ਰੌਣਕ ਮੇਲੇ ਵਾਸਤੇ ਹੱਥਾਂ ਨਾਲ ਢੋਲ ਵਜਾਵਣ ਲੱਗ ਪਵੇ। ਡੈਂਕੇ ਤੇ ਉਸ ਕੋਲ ਆਏ ਕੋਈ ਨਾ, ਕਿਉਂ ਜੇ ਕੁੜੀਆਂ ਨੂੰ ਆਪਣੇ ਗਾਵਣ ਵਾਸਤੇ ਡੈਂਕਿਆਂ ਦੀ ਲੋੜ ਕੋਈ ਨਹੀਂ ਸੀ। ਕਈ ਬੰਦਿਆਂ ਨੇ ਉਹਨੂੰ ਪੁੱਛਿਆ, ਵੀ ਢੋਲ ਕਿਉਂ ਵਜਾਉਂਦਾ ਪਿਆ ਹੈ? ਰਾਜਾ ਆਖੇ, ਉਹ ਗਲ ਜੋ ਪਿਆ ਹੋਇਆ। ਇਹ ਗੱਲ ਆਖ ਕੇ ਫੇਰ ਨਾਲ ਆਪੂ ਹੀ ਉਹ ਦੱਸ ਦਿੰਦਾ ਸੀ ਕਿ ਮਾਨਤੇ ਦਾ ਵਿਆਹ ਸ਼ੁਰੂ ਹੋ ਗਿਆ ਹੈ। ਪੇਸ਼ੀ ਵੇਲੇ ਨਾਲ ਮਾਨਤਾ ਵੀ ਪਤਾਸੇ ਲੈ ਕੇ ਘਰ ਅਪੜ ਗਿਆ। ਮਾਨਤੇ ਦੀ ਅੰਮਾ ਆਪਣੀ ਗਵਾਂਢਣ ਨੂੰ ਘਰ ਦੀ ਸੌਂਪਣਾ ਕਰਕੇ ਗਈ ਸੀ। ਮਾਨਤਾ ਘਰ ਆਇਆ ਤੇ ਗਵਾਂਢਣ ਨੇ ਕੈਦ ਰੱਖੀ ਹੋਈ ਸੀ। ਉਸ ਆ ਕੇ ਮਾਨਤੇ ਨੂੰ ਘਰ ਦੀ ਕੁੰਜੀ ਦਿੱਤੀ ਤੇ ਮਾਨਤੇ ਨੇ ਪਸਾਰੀ ਵਿੱਚ ਪਤਾਸੇ ਰੱਖ ਦਿੱਤੇ। ਡੀਗਰ ਵੇਲੇ ਮਾਨਤੇ ਦੀ ਮਾਂ ਦਿਹਾੜੇ ਮਿੱਥ ਕੇ ਮੋੜ ਆਈ। ਇੱਛਰ ਨੂੰ ਮਾਨਤੇ ਦਾ ਪਿਓ ਵੀ ਚੋਖਰਾਂ ਨੂੰ ਕਿਲਿਆਂ ਨਾਲ ਵਲ ਪਾ ਕੇ ਘਰ ਅਪੜ ਗਿਆ। ਪਿਓ ਪੁੱਤਰ ਵਿਹੜੇ ਬੈਠੇ ਸਨ ਤੇ ਜਨਾਨੀ ਸਲਾਮ ਆ ਸੁੱਟਿਆ। ਮਾਨਤੇ ਪੁੱਛਿਆ, ਮਾਂ ਕੇ ਬਣਾਈ ਏ? ਪਿਓ ਬੋਲਿਆ, ਪਹਿਲੇ ਪਾਣੀ ਤੇ ਪੁੱਛੂ। ਮਾਂ ਦੱਸਣ ਲੱਗੀ, ਅੱਜ ਤੋਂ 10 ਦਿਨ ਮਗਰੋਂ 15 ਹਾੜ ਦੀ ਨੂੰ ਜੰਝ ਖੜਨੀ ਏ। ਪਿਓ ਚਾਹ ਨਾਲ ਬੋਲਿਆ, ਲੈ ਫੇਰ ਅਸੀਂ ਅੱਜ ਹੀ ਕਾਲਾ ਕਰ ਲੈਨੇ ਆ। ਮਾਂ ਪੁੱਛਿਆ, ਤੂੰ ਪਤਾਸੇ ਲੈ ਆਏ?
ਮਾਨਤੇ ਦੱਸਿਆ ਪਤਾਸੇ ਪਸਾਰੀ ਵਿੱਚ ਰੱਖੇ ਨੇ ਤੇ ਢੋਲ ਵੀ ਆ ਗਿਆ ਹੈ। ਮਾਨਤੇ ਦੀ ਮਾਂ ਨੇ ਰਾਜੇ ਮੁਸਾਫਰ ਦੀ ਜਨਾਨੀ ਨੂੰ ਬੁਲਾ ਕੇ ਵਿਹੜੇ ਮੁਹੱਲੇ ਵਾਲੀਆਂ ਜਨਾਨੀਆਂ ਨੂੰ ਕੁੜੀਆਂ ਸਮੇਤ ਰਾਤ ਦਾ ਸੱਦਾ ਟੋਰਿਆ ਤੇ ਸ਼ਾਮ ਪੈਂਦਿਆਂ ਹੀ ਮਾਨਤੇ ਦੇ ਘਰ ਵਿੱਚ ਕਦੇ ਢੰਗ ਵਾਲੇ ਤੇ ਕਦੇ ਬਿਢੰਗੇ ਢੋਲ ਵੱਜਣ ਦੀ ਆਵਾਜ਼ ਆਉਣ ਲੱਗ ਪਈ। ਕੁੜੀਆਂ ਕੋਠੇ ਤੇ ਬਹਿ ਕੇ ਢੋਲ ਨਾਲ ਮੇਲਾ ਲਾ ਦਿੱਤਾ। ਉਂਝ ਵੀ ਉਹ ਰੁੱਤ ਜ਼ਿਮੀਂਦਾਰਾਂ ਦੇ ਘਰ ਦਾਣੇ ਆ ਜਾਵਣ ਕਾਰਨ ਮੇਲਿਆਂ ਠੇਲਿਆਂ ਤੇ ਵਿਆਹਾਂ ਦੀ ਰੁੱਤ ਹੁੰਦੀ ਏ। ਮਹੱਲੇ ਵਿੱਚ ਰੌਣਕਾਂ ਬਣ ਗਈਆਂ। ਢੋਲ ਦੀ ਡਮ-ਡਮ ਸੁਣ ਕੇ ਵਿਹੜੇ ਮੁਹੱਲੇ ਵਾਲੇ ਜਣੇ ਤੇ ਮੁੰਡੀਕ ਮਾਨਤੇ ਦੇ ਘਰ ਪੜਾਏ। ਮਾਨਤੇ ਉਹਨਾਂ ਨੂੰ ਵਿਹੜੇ ਮੰਜੀਆਂ ਤੇ ਬਹਾਲ ਲਿਆ। ਉੱਥੇ ਬੈਠੇ ਬੈਠੇ ਮੁੰਡੀਕ ਦਾ ਗਰਮ ਲਹੂ ਹੋਰ ਪਗਰਿਆ। ਬੋਲੀਆਂ ਲਾਂਦਿਆਂ ਉਹ ਵੀ ਗਾਉਣ ਲੱਗ ਪਏ। ਇੱਕ ਰੌਲਾ ਜਿਹਾ ਬਣ ਖਲੋਤਾ। ਮਾਨਤੇ ਦੀ ਮਾਂ ਵਿੱਚ ਵੜ ਕੇ ਮੁੰਡੀਕ ਨੂੰ ਚੁੱਪ ਕਰਾਇਆ ਤੇ ਉਹਨਾਂ ਨੂੰ ਆਖਿਆ, ਕੁੜੀਆਂ ਦੇ ਜਾਵਣ ਮਗਰੋਂ ਤੁਸੀਂ ਆਪਣਾ ਚਾਅ ਪੂਰਾ ਕਰ ਲਿਓ। ਚਿਰਕੀ ਰਾਤੀ ਜਦੋਂ ਕੁੜੀਆਂ ਤੇ ਜਨਾਨੀਆਂ ਕਿਰਲਮ ਕਿਰਲੀ ਨਿਕਲਣ ਦਾ ਚਾਰਾ ਕਰਨ ਲੱਗੀਆਂ ਤੇ ਮਾਨਤੇ ਦੀ ਮਾਂ ਨੇ ਉਹਨਾਂ ਨੂੰ ਬਹਿਣ ਦਾ ਇਸ਼ਾਰਾ ਕੀਤਾ ਤੇ ਆਪੂ ਉੱਠ ਖਲੋਤੀ। ਉਹਨੇ ਮਾਨਤੇ ਦੇ ਚਾਚੇ ਦੀਆਂ 2 ਧੀਆਂ ਨੂੰ ਆਖਿਆ, ਥੱਲੇ ਜਾਓ ਤੇ 2 ਛੱਜ ਪਤਾਸੇ ਛੱਤ ਤੇ ਲੈ ਆਓ। ਕੁੜੀਆਂ ਛੱਟ ਕੰਮ ਮੁਕਾਇਆ। ਮਾਨਤੇ ਦੀ ਮਾਂ ਨੇ ਕੁੜੀਆਂ ਨੂੰ ਆਖਿਆ, ਦੋਵੇਂ ਇੱਕ ਪਾਸਿਓਂ ਲੱਗ ਜਾਓ ਤੇ ਹਰ ਇੱਕ ਦੀ ਭੋਛਣੀ ਦੀ ਕੰਨੀ ਇੱਕ ਰੁੱਗ ਪਤਾਸੇ ਪਾਓ। ਪਤਾਸੇ ਲੈ ਕੇ ਕੁੜੀਆਂ ਆਪਣੀਆਂ ਗਲੀਆਂ ਵਿੱਚ ਆਪਣੀਆਂ ਮਾਵਾਂ ਨਾਲ ਨਿਕਲ ਪਈਆਂ ਤੇ ਖੱਚਾਂ ਮਾਰਦੀਆਂ ਪਤਾਸੇ ਚਬਦੀਆਂ ਆਪਣੇ ਘਰਾਂ ਵਿੱਚ ਵੜਦੀਆਂ ਗਈਆਂ। ਕੁੜੀਆਂ ਦੇ ਘਰ ਖਾਲੀ ਕਰਨ ਮਗਰੋਂ ਮੁੰਡਿਆਂ ਢੋਲ ਫੜ ਲਿਆ। ਮਾਨਤੇ ਦੇ ਵਿਆਹ ਦੇ ਚਾਅ ਦੇ ਨਾਲ ਕੁਆਰੇ ਮੁੰਡਿਆਂ ਨੂੰ ਇਹ ਚਾਅ ਵੀ ਸੀ ਬਈ ਇਹ ਢੋਲ ਥੋੜਾ ਚਿਰ ਪਹਿਲਾਂ ਕੁੜੀਆਂ ਕੋਲ ਸੀ। ਢੋਲ ਤੇ ਭੱਜ ਕੇ ਲੈ ਲਿਆ, ਪਰ ਗਾਵਣ ਨੂੰ ਹੁਣ ਕਿਸ ਦਾ ਦਿਲ ਕਰੇ। ਕਿਸੇ 2 ਕਿਸੇ 3 ਵਾਰਾਂ ਦਿੱਤੀਆਂ। ਕੁੜੀਆਂ ਦੇ ਜਾਵਣ ਨਾਲ ਮੁੰਡਿਆਂ ਦੇ ਅੰਦਰ ਦੇ ਗਵਈਏ ਇੱਕ ਹਿਸਾਬ ਨਾਲ ਮਾਰੀ ਗਏ ਸਨ। ਪਤਾਸੇ ਕੰਨੀ ਬੰਨ ਕੇ ਹੌਲੀ ਉਹ ਵੀ ਉੱਠ ਕੇ ਘਰਾਂ ਨੂੰ ਜਾਵਣ ਲੱਗ ਪਏ। ਮੁੰਡਿਆਂ ਦੇ ਗਾਵਣ ਕੇ ਸਨ, ਬਸ ਗਾਵਣ ਵਾਲੀਆਂ ਜਨਾਨੀਆਂ ਵੱਲ ਸੁਨੇਹਾ ਆਈ ਸਨ। ਕੁਝ ਸੁਚੱਜ ਨਾਲ ਤੇ ਕੁਝ ਕੁਚੱਜ ਨਾਲ ਆਪਣਾ ਸੁਨੇਹਾ ਪੜਾਉਣ ਦੀ ਕੋਸ਼ਿਸ਼ ਕੀਤੀ। ਕੁਝ ਦੇ ਅਪੜੇ ਤੇ ਕੁਝ ਦੇ ਗਲੀਆਂ ਦੇ ਮੋੜਾਂ ਵਿੱਚ ਹੀ ਰਾਹ ਭੁੱਲ ਗਏ। ਮਾਨਤੇ ਦੇ ਘਰ 15 ਦਿਨ ਮੇਲਾ ਲੱਗਾ ਰਿਹਾ। ਕੁੜੀਆਂ ਮੁੰਡੇ ਆਪਣੇ ਗਾਵਣਾਂ ਵਿੱਚ ਆਪੋ ਆਪਣੀਆਂ ਪਸੰਦਾਂ ਦੱਸਦੇ ਰਹੇ। ਕਿਸੇ ਦਾ ਗਾਇਆ ਕੰਮ ਆਇਆ ਤੇ ਕਿਸੇ ਦਾ ਗਾਇਆ ਹਾੜ ਦੀਆਂ ਹਨੇਰੀਆਂ ਰਾਤਾਂ ਚੁੱਕ ਕਿਧਰੇ ਦਾ ਕਿੱਧਰ ਵਗਾਇਆ। ਮਾਨਤੇ ਦੇ ਵਿਆਹ ਦੇ ਸਾਲ ਮਗਰੋਂ ਉਹਦੇ ਵਿਆਹ ਤੇ ਵੱਜਣ ਵਾਲੇ ਢੋਲ ਕਾਰਨ ਵੀ ਇੱਕ ਵਿਆਹ ਹੋਇਆ ਤੇ ਬਾਕੀ ਕੁੜੀਆਂ ਮੁੰਡਿਆਂ ਦੇ ਗਾਏ ਗਾਣੇ ਤੇ ਮਾਈਏ ਖੂਹ ਖਾਤੇ ਪੈ ਗਏ। ਜਿਨ੍ਹਾਂ ਦੇ ਗਾਵਣ ਖੂਹ ਖਾਤੇ ਪਏ ਉਹਨਾਂ ਵਿੱਚੋਂ ਬਹੁਤਿਆਂ ਦੇ ਅੰਦਰ ਵਿਡਾਂ ਸਨ ਤੇ ਕੁਝ ਸਮਝਦੇ ਸਨ ਕਿ ਇੰਜ ਹੀ ਹੁੰਦਾ ਹੈ, ਵਿਆਹ ਕਿਧਰੇ ਆਪੂ ਕਿਧਰੇ ਤੇ ਦਿਲ ਕਿਧਰੇ। ਮਾਨਤੇ ਦੇ ਯਾਰ ਬਾਲਾ ਤੇ ਵਾਸਾ ਜਿਹੜੇ ਲਾਹੌਰ ਡਾਕਟਰ ਪੈ ਬਣਦੇ ਸਨ, ਉਹਦੇ ਵਿਆਹ ਲਈ ਲਾਹੌਰ ਕਾਲਜੋਂ ਬਹਾਨੇ ਬੁੱਤੇ ਲਾ ਕੇ ਨੱਸ ਆਏ। ਉਹਨਾਂ ਮਾਨਤੇ ਦੀ ਮਾਂ ਨਾਲ ਸਲਾਹ ਕਰਕੇ ਆਪਣੇ ਪਿੰਡ ਦੇ ਗਨੀਏ ਮੁਸੱਲੀ ਨੂੰ, ਜਿਹੜਾ ਕਿਸੇ ਜ਼ਮਾਨੇ ਲਾਹੌਰ ਹਲਵਾਈਆਂ ਕੋਲ ਕੰਮ ਕਰਦਾ ਸੀ, ਪਿੰਡ ਵਾਲੇ ਤੇ ਆਲ ਦੁਆਲੇ ਦੇ ਪਿੰਡਾਂ ਵਾਲੇ ਵੀ ਉਸ ਕੋਲੋਂ ਵਿਆਹ ਤੇ ਲੱਡੂ ਬਣਵਾਉਂਦੇ ਹੁੰਦੇ ਸਨ, ਉਹਨੂੰ ਬੁਲਾ ਕੇ ਲੱਡੂ ਬਣਾਉਣ ਦਾ ਆਖਿਆ। ਗਨੀਏ ਨੇ ਮਾਨਤੇ ਹੋਰਾਂ ਦੇ ਵਿਹੜੇ ਭੱਠੀ ਲਾਈ ਤੇ ਵਿਆਹ ਤੋਂ ਪਹਿਲੇ 4 ਦਿਨ ਗਾਵਣ ਵਾਲੇ ਕੁੜੀਆਂ ਮੁੰਡਿਆਂ ਨੂੰ ਮਾਨਤੇ ਦੀ ਮਾਂ ਪਤਾਸਿਆਂ ਦੀ ਥਾਵੇਂ ਲੱਡੂ ਵੰਡਦੀ ਰਹੀ। ਹੱਸਦਿਆਂ ਖੇਡਦਿਆਂ ਰੌਣਕ ਮੇਲੇ ਨਾਲ 15 ਹਾੜ ਵੀ ਆ ਗਈ ਤੇ ਮਾਨਤੇ ਦੇ ਦਿਹਾੜੇ ਪੂਰੇ ਹੋ ਗਏ। 14 ਹਾੜ ਦੀ ਰਾਤ ਨੂੰ ਜਦੋਂ ਮਾਨਤੇ ਦੀ ਮਾਂ ਦੀਆਂ ਸਹੇਲੀਆਂ ਤੇ ਉਹਨਾਂ ਦੀਆਂ ਕੁੜੀਆਂ ਮਾਨਤੇ ਦੇ ਹੱਥਾਂ ਪੈਰਾਂ ਨੂੰ ਮਹਿੰਦੀ ਨਾਲ ਰੰਗ ਕੇ ਟੁਰ ਗਈਆਂ ਤੇ ਮਾਨਤੇ ਦੇ ਯਾਰਾਂ ਨੇ ਉਹਦੇ ਸਿਰ ਤੇ ਵੀ ਇਹ ਆਖ ਕੇ ਮਹਿੰਦੀ ਲਾਈ ਬਈ ਕਾਲੇ ਵਾਲਾਂ ਨੂੰ ਜਦੋਂ ਮਹਿੰਦੀ ਲੱਗੀ ਤੇ ਫੇਰ ਦੇਹ ਦੀ ਰੋਸ਼ਨੀ ਵਿੱਚ ਵਾਲ ਚਮਕਣਗੇ। 14 ਹਾੜ ਦੀ ਰਾਤ ਨੂੰ ਜਦੋਂ ਕੁੜੀਆਂ ਲੱਡੂ ਖਾ ਕੇ ਘਰਾਂ ਨੂੰ ਟੁਰ ਗਈਆਂ ਤੇ ਰਾਤ ਨੂੰ ਪਹਿਲ ਛੱਲਾ ਵੀ ਪਿਆ। ਸਾਰੇ ਪਿੰਡ ਨੇ ਆਖਿਆ ਮਾਨਤਾ ਬੜੇ ਬਖਤਾਂ ਵਾਲਾ ਏ, ਜਿੱਦੇ ਵਿਆਹ ਤੇ ਬੱਦਲ ਹੋ ਗਿਆ ਏ, ਜ਼ਿਮੀ ਰੱਜੀ ਏ ਤੇ ਡੰਗਰਾਂ ਦੀਆਂ ਤਰਿਆਂ ਦਾ ਦਾਰੂ ਹੋਇਆ ਏ। ਹੁਸੈਨ ਨੇ ਮਾਛੀ ਪਾਣੀ ਭਰਿਆ। ਮਾਨਤੇ ਨੂੰ ਕੁੜੀਆਂ ਤੇ ਮੁੰਡਿਆਂ ਰਲ ਕੇ ਇੱਕ ਬਿੰਡੇ ਤੇ ਖਾਰੇ ਬਹਾਲਿਆ। ਮੁੰਡਿਆਂ ਖੁਰਚ ਕੇ ਹੱਥਾਂ ਪੈਰਾਂ ਤੇ ਸਿਰ ਤੋਂ ਮਹਿੰਦੀ ਲਾਈ। ਚਿੱਟਾ ਤਹਿਮਤ ਕੁੜਤਾ, ਸਿਰ ਨੂੰ ਤੇਲ, ਹੱਥ ਪੈਰ ਮਹਿੰਦੀ ਨਾਲ ਲਾਲ ਹੋਏ, ਗਾਨੇ ਬੱਜੇ, ਪੱਗ ਤੇ ਸਿਹਰਾ ਆਪਣੀ ਥਾਵੇਂ ਹੋ ਗਏ। ਮਾਨਤਾ ਉਂਝ ਵੀ ਹੱਡਾਂ ਪੈਰਾਂ ਵਾਲਾ ਜਵਾਨ ਸੀ, ਫੇਰ ਢਲਿਆ ਵੀ ਖਾਰਿਓਂ। ਕਈ ਕੁਆਰੀਆਂ ਤੇ ਵਿਆਹੀਆਂ ਦੇ ਦਿਲ ਮੋਹਮ ਹੋਏ ਤੇ ਕਈ ਕੁਆਰੇ ਤੇ ਵਿਆਹੇ ਸੜੇ ਵੀ। ਹੁਣ ਸੜਨ ਦੇ ਸਿਵਾ ਕੀ ਹੋ ਸਕਦਾ ਸੀ? ਹੁਣ ਤੇ ਜੰਝ ਨਿਕਲਣ ਦਾ ਵੇਲਾ ਸੀ। ਬੋਲ ਚਾਚਾ ਬੋਲ ਤੇ ਬੋਲ ਮਾਮਾ ਬੋਲ ਦੀਆਂ ਘੜੀਆਂ ਵੀ ਗੁਜ਼ਰ ਗਈਆਂ ਸਨ ਤੇ ਘੋੜੀਆਂ ਵੀ ਗਾ ਗੂਗਤੀਆਂ ਸਨ। ਸਾਰਿਆਂ ਆਪਣੇ ਆਪ ਨੂੰ ਕਵੇਲੇ ਦੀਆਂ ਟੱਕਰਾਂ ਆਖ ਕੇ ਸਮਝਾ ਲਿਆ। ਤੂਤੜੀ ਵਾਜਿਆਂ ਵਾਲਿਆਂ ਨੇ ਮਹਾਰਾਜ ਦੇ ਘਰੋਂ ਵੇਲਾਂ ਦਾ ਆਖਰੀ ਪਰਾਕਾ ਕਢਾਵਣ ਵਾਸਤੇ ਤੂਤੜੀਆਂ ਦੀਆਂ ਆਵਾਜ਼ਾਂ ਉੱਚੀਆਂ ਕੀਤੀਆਂ
ਤੇ ਸਿਰ ਬਾਲਿਆਂ ਤੇ ਜਾਂਜੀਆਂ ਨੂੰ ਮਛਰਾਵਣ ਵਾਸਤੇ ਸ਼ਾਹ ਕਾਲੇ ਰੰਗ ਤੇ ਸੂਏ ਵਾਲਾਂ ਵਾਲੇ ਵਾਜਿਆਂ ਦੀ ਟੀਮ ਦੇ ਸੁਰਖੈਲ ਨੇ ਉਛਲ ਕੇ ਤੇ ਲੰਮੀਆਂ ਕਰ ਕਰਕੇ ਵੇਲਾਂ ਉਕੜੀਆਂ ਸ਼ੁਰੂ ਕਰ ਦਿੱਤੀਆਂ। ਸੋਹਣੋ ਵਾਜੇ ਵਾਲਿਆ, ਇਹ ਵੇਲ ਕਿੱਥੋਂ ਆਈ? ਸੋਹਣੀ ਘੋੜੀ ਉਸ ਦੀ ਜਿਸ ਮੈਨੂੰ ਵੇਲ ਪੜਾਈ, ਇਹ ਮਾਣ ਏ ਸਾਰੀ ਜੰਝ ਦਾ। ਸੋਹਣੋ ਢੋਲ ਵਾਲਿਆ, ਤੂੰ ਕਰ ਮੇਰੇ ਵੱਲ ਧਿਆਨ, ਵੇਲ ਮੈਨੂੰ ਜਿਸ ਦਿੱਤੀ ਏ ਉਹ ਕਿਹੜਾ ਸ਼ੀਂ ਜਵਾਨ। ਘੋੜੀ ਜਿਸ ਦੀ ਚਿੱਟੀ ਤੇ ਲੱਗੇ ਪਿਆ ਸੁਲਤਾਨ, ਖੁਰਾ ਦੱਸਿਆ ਤੈਨੂੰ ਸਾਰਾ ਹੁਣ ਤੂੰ ਆਪੇ ਲਈ ਸਿਆਣ। ਉਹ ਚੌਧਰੀ ਸਾਰੇ ਪਿੰਡ ਦਾ, ਉਹਦਾ ਨਾਮ ਹੀ ਖਾਨ ਜ਼ਮਾਨ। ਜਾਂਜੀਆਂ ਆਪਣੀਆਂ ਆਪਣੀਆਂ ਘੋੜੀਆਂ 2 ਦਿਨ ਪਹਿਲੇ ਹੀ ਨਵਾ ਧਵਾ ਲਈਆਂ। ਜਿਨ੍ਹਾਂ ਕੋਲ ਆਪਣੀਆਂ ਘੋੜੀਆਂ ਨਹੀਂ ਸਨ ਉਹਨਾਂ ਨੇ ਆਪਣੇ ਸੀਰ ਸਾਂਝ ਵਾਲਿਆਂ ਕੋਲੋਂ ਮੰਗ ਲਈਆਂ। ਜੰਝ ਵੇਲੇ ਮੰਤੇ ਹੋਰਾਂ ਦੇ ਬੂਹੇ ਅੱਗੇ ਜਾਂਜੀਆਂ ਦੀਆਂ ਕੱਕੀਆਂ, ਕੁਮੈਤ, ਸ਼ਾਹ ਗੁੰਡੀਆਂ, ਕੁਲੀਆਂ, ਨੁਕਰੀਆਂ, ਅਬਲਕ, ਮੁਸ਼ਕੀਆਂ, ਤੇਲੀਆਂ ਤੇ ਸਾਵੀਆਂ ਘੋੜੀਆਂ ਨੱਚਣ ਕੁੱਦਣ ਲੱਗ ਪਈਆਂ। ਮਾਨਤੇ ਦਾ ਪਿਓ ਚੰਗੇ ਉੱਚੇ ਸ਼ਮਲੇ ਸਮੇਤ ਬਾਹਰ ਆਇਆ ਤੇ ਖੌਰੀ ਆਵਾਜ਼ ਵਿੱਚ ਬੋਲਿਆ, ਮੈਨੂੰ ਲੱਗਦਾ ਹੈ ਤੁਸੀਂ ਚਿਰਕੇ ਅੱਪੜ ਕੇ ਮੇਰੀ ਬਿਜ਼ਤੀ ਕਰਵਾਉਦੇ। ਜਦੋਂ ਟਾਈਮ ਦਿੱਤਾ ਏ ਤੇ ਸਾਨੂੰ ਉਸ ਦੀ ਪਾਬੰਦੀ ਵੀ ਕਰਨੀ ਚਾਹੀਦੀ ਏ। ਜੱਟ ਮਗਰੋਂ ਮਾਨਤਾ ਘੋੜੀ ਤੇ ਬੈਠਾ ਆਪਣੇ ਵਿਹੜਿਓਂ ਬਾਹਰ ਨਿਕਲ ਆਇਆ ਤੇ ਜਾਂਜੀਆਂ ਨੇ ਆਪਣੀਆਂ ਘੋੜੀਆਂ ਮਾਨਤੇ ਦੀ ਘੋੜੀ ਦੇ ਆਲ ਦੁਆਲੇ ਇਕੱਠੀਆਂ ਕਰ ਲਈਆਂ। ਮਾਨਤੇ ਦੇ ਦੋਵੇਂ ਲੰਗੋਟੀਏ ਯਾਰ ਸੜਬਾਲੇ ਬਣ ਕੇ ਮਾਨਤੇ ਦੇ ਨਾਲ ਘੋੜੀ ਉੱਤੇ ਵਾਰਿਆਂ ਵਾਰੀ ਬੈਠੇ ਤੇ ਜੰਝ ਮਾਨਤੇ ਦੇ ਸਹੁਰੇ ਪਿੰਡ ਵੱਲ ਨਿੱਕੀਆਂ ਨਿੱਕੀਆਂ ਟੋਲੀਆਂ ਬਣਾ ਕੇ ਟੁਰ ਪਈ। ਕੁੜਮਾਂ ਦੇ ਪਿੰਡ ਵੜਨ ਤੋਂ ਪਹਿਲਾਂ ਜਾਂਝੀ ਪਿੰਡੋਂ ਬਾਹਰ ਜੰਝ ਇਕੱਠੀ ਕਰਨ ਵਾਸਤੇ ਖਲੋ ਗਏ। ਜੰਝ ਢੁੱਕਣ ਤੋਂ ਇੱਕ ਡੰਗ ਅਗਦੋਂ ਮਾਨਤੇ ਦੇ ਸਹੁਰੇ ਪਿੰਡ ਦੇ ਬਰਾਦਰੀਆਂ ਦੇ ਪੱਤੀਦਾਰਾਂ ਨੇ ਆਪਣੀ ਆਪਣੀ ਪੱਤੀ ਨੂੰ ਇਕੱਠਾ ਕਰ ਦੱਸਿਆ ਕਿ ਜੰਝ ਦੀਆਂ ਘੋੜੀਆਂ ਫੜਨਾ ਤੇ ਸਾਂਭਣਾ ਪਿੰਡ ਵਾਲਿਆਂ ਦੀ ਜ਼ਿੰਮੇਵਾਰੀ ਹੁੰਦੀ ਏ। ਜੇ ਜੰਝ ਦੀਆਂ ਘੋੜੀਆਂ ਚੰਗੀਆਂ ਨਾ ਸਾਂਭੀਆਂ ਜਾਵਨ ਤੇ ਪਿੰਡ ਦੀ ਬੇਇੱਜ਼ਤੀ ਹੁੰਦੀ ਏ। ਇਸ ਵਾਸਤੇ ਆਪਣੀਆਂ ਭਾਵਦਾਂ ਤੇ ਅਣਭਾਵਦਾਂ ਨੂੰ ਇੱਕ ਪਾਸੇ ਰੱਖ ਕੇ ਆਪਣੇ ਪਿੰਡ ਦੀ ਇੱਜ਼ਤ ਵਾਸਤੇ ਜਾਂਜੀਆਂ ਦੀਆਂ ਘੋੜੀਆਂ ਆਰ ਨਾਲ ਫੜਿਓ ਤੇ ਕਿਸੇ ਵੀ ਜਾਂਜੀ ਨੂੰ ਘੋੜੀ ਫੜਾਉਣ ਵਾਸਤੇ ਉਡੀਕਣਾ ਨਾ ਪਵੇ। ਜੇ ਲੋੜ ਬਣੇ ਤੇ 2 ਘੋੜੀਆਂ ਵੀ ਫੜਨ ਤੋਂ ਨਾ ਝਕਿਓ। ਮਾਨਤੇ ਦੇ ਸਹੁਰੇ ਪਹਿਲਾਂ ਹੀ ਜਾਂਜੀਆਂ ਦੀਆਂ ਘੋੜੀਆਂ ਵਾਸਤੇ ਛੋਲਿਆਂ ਦੇ ਵੰਡੇ ਦੀਆਂ 4 ਬੋਰੀਆਂ ਦਾ ਬੰਦੋਬਸਤ ਕੀਤਾ ਹੋਇਆ ਸੀ ਤੇ ਨਾਲ ਆਖਿਆ ਹੋਇਆ ਸੀ ਕਿ ਜਿਹੜਾ ਵੀ ਪਿੰਡ ਵਾਲਾ ਘੋੜੀ ਫੜੇਗਾ ਉਹ ਵੰਡਾ ਸਾਡੇ ਘਰੋਂ ਲੈ ਜਾਏ। ਪਿੰਡ ਦੇ ਜਣੇ ਘੋੜੀਆਂ ਫੜਨ ਵਾਸਤੇ ਪਿੰਡੋਂ ਬਾਹਰ ਨਿਕਲ ਆਏ। ਜਾਂਜੀ ਅਜੇ ਘੋੜੀਆਂ ਤੇ ਹੀ ਬੈਠੇ ਸਨ ਤੇ ਪਿੰਡ ਵਾਲਿਆਂ ਅੱਪੜ ਕੇ ਘੋੜੀਆਂ ਦੀਆਂ ਲਗਾਮਾਂ ਤੇ ਹੱਥ ਰੱਖ ਲਏ। ਜੰਝ ਵੇਖਣ ਵਾਲਾ ਮੁੰਡੀਕਾ ਸਾਰਿਆਂ ਤੋਂ ਅੱਗੇ ਜ਼ਨਾਨੀਆਂ ਕੋਠਿਆਂ ਤੇ ਚੜ੍ਹ ਕੇ ਗੀਤਾਂ ਵਿੱਚ ਲਵੇਟ ਕੇ ਸਿੱਠਣੀਆਂ ਦੀ ਸ਼ਕਲ ਵਿੱਚ ਗਾਲਾਂ ਸੁੱਟਣ ਲੱਗ ਪਈਆਂ। ਮਾਨਤੇ ਦਾ ਪਿਓ ਜੰਝ ਦੇ ਅੱਗੇ ਲੱਗ ਗਿਆ। ਮਾਛੀ ਡੋਲਿਆਂ ਨੂੰ ਚੰਗਾ ਤੇਲ ਲਾ ਕੇ ਗਾਦੀ ਮੋਢੇ ਤੇ ਰੱਖ ਕੇ ਫੜਾ ਡੱਕਣ ਵਾਸਤੇ ਗਲੀ ਵਿੱਚ ਡੰਡ ਕੱਢਣ ਲੱਗ ਪਿਆ। ਜਾਂਜੀ ਆਪਣੀ ਥਾਵੇਂ ਖਲੋ ਕੇ ਹਿਸਾਬ ਲਾਉਣ ਲੱਗ ਪਏ, ਬਈ ਇਹਨਾਂ ਨਾਲ ਹੁਣ ਕਿੰਜ ਨਿਬੜਨਾ ਹੈ। ਜਾਂਜੀਆਂ ਵਾਸਤੇ ਅੱਗੇ ਨੂੰ ਹਰ ਕਦਮ ਔਖਾ ਕੰਮ ਸੀ। ਮਾਨਤਾ ਲਲਕਰਿਆ, ਫੜਾ ਮੈਂ ਆਪ ਪੁੱਟਾਂ ਦਾ। ਜੰਝ ਵਿੱਚ ਸਿਆਣਿਆਂ ਨੇ ਮਾਨਤੇ ਨੂੰ ਕਿਹਾ, ਇਹ ਕੰਮ ਅੱਜ ਤੇਰਾ ਨਹੀਂ, ਇਹ ਅੱਜ ਅਸਾਂ ਕਰਨਾ ਹੈ। ਜਾਂਜੀ ਗਾਲਾਂ ਦੀ ਆਵਾਜ਼ ਤੇ ਸੁਣ ਰਹੇ ਸਨ ਪਰ ਜ਼ਨਾਨੀਆਂ ਦੀਆਂ ਥਾਪੀਆਂ ਦੀ ਅੱਪੜ ਤੋਂ ਅਜੇ ਬੱਚੇ ਹੋਏ ਸੀ। ਜੰਝ ਇਕੱਠੀ ਹੋ ਕੇ ਪਿੰਡ ਵੱਲ ਟੁਰ ਪਈ। ਉਸ ਪਿੰਡ ਦੇ ਕੰਮੀ ਲਾਗ ਵੱਧ ਲੈਣ ਵਾਸਤੇ ਆਪਣੇ ਪਿੰਡ ਦੇ ਆਪਣੀ ਸੁਰ ਵਾਲੇ ਚੌਧਰੀਆਂ ਦੇ ਨੇੜੇ ਹੋ ਕੇ ਖਲੋ ਗਏ। ਕੋਠਿਆਂ ਤੇ ਜਨਾਨੀਆਂ ਨੇ ਥਾਪੀਆਂ ਵਾਲੀਆਂ ਸਰੜੀਆਂ ਦੇ ਓਲੇ ਸਿਰ ਨੰਗੇ ਕਰਕੇ ਗਾਲਾਂ ਗਾਵਣ ਦਾ ਕੰਮ ਤ੍ਰਿਖਾ ਕਰ ਦਿੱਤਾ। ਨਾਲੇ ਥਾਪੀਆਂ ਨੂੰ ਹੱਥ ਪੀੜੇ ਪਾ ਲਏ। ਗਲੀ ਵਿੱਚ ਖੜੇ ਪਿੰਡ ਦੇ ਵਡੇਰਿਆਂ ਜ਼ਨਾਨੀਆਂ ਨੂੰ ਆਖਿਆ, ਬਈ ਥਾਪੀਆਂ ਨਾ ਮਾਰਿਓ, ਪਿੰਡ ਦੀ ਬੇਇੱਜ਼ਤੀ ਹੁੰਦੀ ਏ। ਇੰਜ ਦੀਆਂ ਹਦਾਇਤਾਂ ਇੰਜ ਦੇ ਮੌਕਿਆਂ ਤੇ ਕਿੱਥੇ ਕੰਮ ਆਉਂਦੀਆਂ ਨੇ। ਜੰਝ ਜਨਾਨੀਆਂ ਦੇ ਜੂਹ ਵਿੱਚ ਆਈ ਤੇ ਵਾਜਿਆਂ ਵਾਲਿਆਂ ਦਾ ਲਾਕੜੀ ਮਾਨਤੇ ਦੇ ਪਿੰਡੋਂ ਨਿਕਲਣ ਵਾਲਾ ਸਮਾਂ ਬਣਾਉਣ ਦੇ ਚੱਕਰ ਵਿੱਚ ਉਛਲਿਆ ਤੇ ਇੱਕ ਚੰਗਾ ਸਬਲ ਕੀਤਾ ਗਿੱਲਾ ਥਾਪ ਉਸ ਦੇ ਚਮਕਦੇ ਸੂਹੇ ਛੱਤਿਆਂ ਤੋਂ ਹੁੰਦਾ ਹੋਇਆ ਅੱਧਾ ਹੋ ਕੇ ਉਸ ਦੇ ਮੋਢਿਆਂ ਤੇ ਬਟੇਰੇ ਤਰ੍ਹਾਂ ਬਹਿ ਗਿਆ। ਪਿੰਡ ਦੇ ਚੌਧਰੀਆਂ ਦੇ ਕੁੜੀਆਂ ਨੂੰ ਸਮਝਾਉਣ ਦੀ ਥਾਂ ਹਾਸੇ ਛੁੱਟ ਗਏ। ਕਈਆਂ ਦਾ ਬੀਬੀਆਂ ਨੂੰ ਸਮਝਾਉਣ ਛੱਡ ਕੇ ਨਿਸ਼ਾਨੇ ਦੀ ਸ਼ਾਬਾਸ਼ ਦੇਣ ਤੇ ਦਿਲ ਕੀਤਾ। ਪਿੰਡ ਦਾ ਇੱਕ ਪੈਂਚ ਜ਼ਨਾਨੀਆਂ ਨੂੰ ਕੋਠੇ ਤੋਂ ਲਾਵਣ ਵਾਸਤੇ ਕੋਠੇ ਵੱਲ ਦੌੜਿਆ, ਪਰ ਉਸ ਦੇ ਪੌੜੀਆਂ ਚੜ੍ਹ ਕੇ ਛੱਤ ਤੀਕ ਆਵਣ ਤੋਂ ਪਹਿਲੇ ਜ਼ਨਾਨੀਆਂ ਆਪਣਾ ਆਖਰੀ ਕਾਮਯਾਬ ਹਮਲਾ ਕਰਕੇ ਮਾਨਤੇ ਸਮੇਤ ਢੇਰ ਜਾਂਜੀਆਂ ਦੇ ਕੱਪੜਿਆਂ ਦਾ ਸਤਿਆਨਾਸ਼ ਕਰ ਦਿੱਤਾ। ਜਾਂਜੀਆਂ ਵੀ ਪਿੰਡ ਵਾਲਿਆਂ ਨੂੰ ਗਾਲਾਂ ਬਕੀਆਂ। ਪਿੰਡ ਵਾਲੇ ਕੁੜੀਆਂ ਤੇ ਬਹੁਤ ਤੱਪੇ। ਕੁੜੀਆਂ ਆਪਣੇ ਮੂੰਹ ਭੋਛੜੀਆਂ ਵਿੱਚ ਲਵੇਟੇ ਤੇ ਕੋਠਿਆਂ ਤੋਂ ਢਾਲ ਕੇ ਘਰਾਂ ਨੂੰ ਨੱਸ ਗਈਆਂ। ਜਨਾਨੀਆਂ ਦੀ ਕਾਰਵਾਈ ਤੇ ਮਾਨਤੇ ਦਾ ਪਿਓ ਇੰਜ ਹੀ ਠੰਡਾ ਰਿਹਾ ਜਿਕਣ ਆਪਣੇ ਘਰ ਵਿੱਚ ਠੰਡਾ ਰਹਿੰਦਾ ਸੀ। ਮਾਨਤੇ ਦੀ ਮਾਂ ਜਾਂਜੀਆਂ ਤੇ ਪਿੰਡ ਵਾਲਿਆਂ ਨੂੰ ਇਹ ਆਖ ਕੇ ਠੰਡਾ ਕੀਤਾ ਕਿ ਇਹ ਕੁੜੀਆਂ ਦੀ ਖੇਡ ਏ, ਸਦੀਆਂ ਤੋਂ ਟੁਰੀ ਆ ਰਹੀ ਏ। ਕੋਈ ਗੱਲ ਨਹੀਂ, ਤੁਸੀਂ ਸਾਰੇ ਗੁੱਸਾ ਨਾ ਹੋਵੋ।
ਕੱਪੜੇ ਤੇ ਸਾਬਣ ਸੋਡੇ ਨਾਲ ਧੋ ਧਾ ਗਤਣ ਦੇ, ਗਾਲਾਂ ਨਾਲ ਰਿੰਜਗੀਆਂ ਬਣ ਗਈਆਂ ਤੇ ਉਹ ਕਿਸੇ ਵੀ ਸਾਬਣ ਸੋਡੇ ਨਾਲ ਧੋਵਣ ਨਹੀਂ ਆਉਣੀਆਂ। ਮਾਨਤੇ ਦੀ ਮਾਂ ਦੀ ਗੱਲ ਲੋਕਾਂ ਨੂੰ ਭਾਰੀ ਲੱਗੀ ਤੇ ਦਿਮਾਗਾਂ ਵਿੱਚ ਗੁੱਸਾ ਘੱਟ ਹੋਣ ਲੱਗ ਪਿਆ। ਸਹੁਰੇ ਪਿੰਡ ਵਾਲਿਆਂ ਨੇ ਵੀ ਜੰਝ ਦੀ ਬੇਇੱਜ਼ਤੀ ਨੂੰ ਮਹਿਸੂਸਿਆ। ਉਹਨਾਂ ਨੂੰ ਕਿਸੇ ਵੱਡੇ ਸਲਾਹ ਦਿੱਤੀ ਕਿ ਹੁਣ ਜੰਝ ਨੂੰ ਚੰਗਾ ਸਾਂਭਣ ਵਿੱਚ ਲੋੜੋਂ ਚੋਖਾ ਚਾਰਾ ਕਰਿਆ ਜੇ ਤਾਂ ਜੇ ਪਹਿਲੇ ਵਾਲਾ ਦਾਗ ਧੋ ਗੱਤੇ। ਇੰਝ ਹੀ ਹੋਇਆ। ਜੰਝ ਦਾਰੇ ਬੈਠੀ ਤੇ ਨਾਲ ਹੀ ਮੱਛੀ ਦੁੱਧ ਦੇ ਘੜੇ ਤੇ ਚਟੋਰੀਆਂ ਦਾਰੇ ਲਿਆ ਰੱਖੀਆਂ। ਹੁੱਕੇ ਮੰਜੀਆਂ ਤੇ ਸਿਰਹਾਣੇ ਦਾਰੇਦਾਰ ਨੇ ਪਹਿਲਾਂ ਵੀ ਦਾਰੇ ਵਿੱਚ ਰੱਜ ਰੱਖੇ ਸਨ, ਪਰ ਵਧੇਰੀ ਖਿਦਮਤ ਲਈ ਮੁੰਡਿਆਂ ਨੇ ਦੌੜਾਂ ਲਾ ਕੇ ਜਾਂਝੀਆਂ ਦੀ ਖਿਦਮਤ ਲਈ ਚੀਜ਼ਾਂ ਫਾਲਤੂ ਕਰ ਦਿੱਤੀਆਂ। ਨਾਈ ਨੇ ਪਿੱਤਲ ਦੇ ਵੱਡੇ ਗਿਲਾਸਾਂ ਵਿੱਚ ਦੁੱਧ ਭਰ ਕੇ ਜਾਂਝੀਆਂ ਵਿੱਚ ਵਰਤਾਇਆ। ਦੁੱਧ ਵਰਤਾਉਣ ਵੇਲੇ ਮੁੰਡਿਆਂ ਨੇ ਜਾਂਝੀਆਂ ਅੰਦਰ ਥਾਪੀਆਂ ਵਜੋਂ ਲੱਗਣ ਵਾਲੀ ਅੱਗ ਨੂੰ ਮੱਠਾ ਕਰਨ ਵਾਸਤੇ ਹੋਰ ਦੁੱਧ ਪੀਵਣ ਦੀ ਸੁਲਾਹ ਮਾਰੀ। ਦੁੱਧ ਪੀਵਣ ਵਾਲੇ ਕੰਮ ਦੇ ਦੌਰਾਨ ਵਾਜਿਆਂ ਤੂਤੀਆਂ ਵਾਲੇ ਜ਼ੋਰ ਸ਼ੋਰ ਨਾਲ ਵਾਜੇ ਵਜਾਉਂਦੇ ਤੇ ਗਾਣੇ ਗਾਉਂਦੇ ਰਹੇ। ਵਾਜੇ ਵਾਲਿਆਂ ਦਾ ਦਾਰੇ ਵਿੱਚ ਗਾਉਂਦਿਆਂ ਵੇਲਾਂ ਵਾਸਤੇ ਧਿਆਨ ਪਿੰਡ ਵਾਲਿਆਂ ਵੱਲ ਸੀ, ਜਾਂਝੀਆਂ ਵੱਲ ਨਹੀਂ ਸੀ। ਹੁਣ ਵਾਜੇ ਵਾਲੇ ਪਿੰਡ ਵਾਲਿਆਂ ਦੀਆਂ ਵੇਲਾਂ ਬਣਾ ਕੇ ਹੋਕਦੇ ਸਨ, ਨਾ ਕਿ ਜਾਂਝੀਆਂ ਦੀਆਂ। ਉਹਨਾਂ ਸੋਚ ਲਿਆ ਸੀ ਕਿ ਜਾਂਝੀਆਂ ਦੇ ਬੋਝੇ ਤੇ ਪਹਿਲੇ ਹੀ ਫਲੋਰ ਫਲਾਰ ਲਏ ਨੇ, ਇਸ ਵਾਸਤੇ ਹੁਣ ਕੁੜੀ ਦੇ ਪਿੰਡ ਵਾਲਿਆਂ ਨੂੰ ਚੌਧਰੀ ਬਣਾਉਣ ਵਿੱਚ ਫਾਇਦਾ ਹੈ। ਜੰਝ ਪਾਣੀ ਤੋਂ ਵਿਹਲੀ ਹੋਈ ਤੇ ਪਿੰਡ ਦੇ 2 ਪੈਂਚ ਨਿਕਾਹ ਵਾਸਤੇ ਮੌਲਵੀ ਹੋਰਾਂ ਨੂੰ ਲੈ ਕੇ ਆ ਗਏ। ਜਦੋਂ ਮੌਲਵੀ ਹੋਰਾਂ ਨੇ ਪਹਿਲੇ ਨਿਕਾਹ ਬਾਰੇ ਕੁਝ ਮਸਲੇ ਸੁਣਾਏ ਤੇ ਫੇਰ ਆਖਿਆ ਕੁੜੀ ਦਾ ਵਲੀ 2 ਬੰਦੇ ਨਾਲ ਲੈ ਕੇ ਜਾਏ ਤੇ ਕੁੜੀ ਕੋਲੋਂ ਇਜਾਜ਼ਤ ਲੈ ਕੇ ਆਵੇ। ਜੇ ਪਹਿਲੇ ਇਜਾਜ਼ਤ ਲੈ ਲਈਏ ਤੇ ਫਿਰ ਸਾਨੂੰ ਦੱਸੇ ਤਾਂ ਜੇ ਨਿਕਾਹ ਕਰ ਦਿੱਤਾ ਜਾਏ। ਕੁੜੀ ਕੋਲੋਂ ਇਜਾਜ਼ਤ ਲੈ ਕੇ ਜਾਵਣ ਵਾਲੇ ਇਸ ਮਜਲਿਸ ਨੂੰ ਸਲਾਮ ਕਹਿ ਕੇ ਜਾਵਣ ਤੇ ਵਾਪਸੀ ਤੇ ਸਲਾਮ ਫੇਰ ਆ ਕੇ ਮਜਲਿਸ ਵਿੱਚ ਸ਼ਾਮਲ ਹੋ ਜਾਵਣ। ਕੁੜੀ ਦਾ ਭਰਾ 2 ਬੰਦਿਆਂ ਨੂੰ ਨਾਲ ਲੈ ਕੇ ਆਪਣੇ ਘਰ ਗਿਆ ਤੇ ਘੜੀ ਮਗਰੋਂ ਹੀ ਮੁੜ ਕੇ ਆ ਗਿਆ ਤੇ ਉਸ ਨਿਕਾਹ ਦੀ ਇਜਾਜ਼ਤ ਦਿੱਤੀ। ਮੌਲਵੀ ਨੇ 3 ਵਾਰੀ ਕੁੜੀ ਦਾ ਨਾਂ ਲੈ ਕੇ ਕਬੂਲ 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 ਦਾ ਸਵਾਲ ਕੀਤਾ ਤੇ ਮਾਨਤਾ ਝਾਕੇ ਕਰਨ ਮੂੰਹ ਕੋਈ ਨਾ ਬੋਲਿਆ। ਮੌਲਵੀ ਉਹਨਾਂ ਚਿਤਾਇਆ ਵੀ ਕਬੂਲ ਏ ਉੱਚੀ ਆਵਾਜ਼ ਨਾਲ ਆਖਣਾ ਲਾਜ਼ਮੀ ਏ। ਫਿਰ ਮਾਨਤੇ ਕੰਬਦੀ ਆਵਾਜ਼ ਵਿੱਚ ਆਖਿਆ ਕਬੂਲ ਏ। ਦੁਆ ਹੋਈ ਤੇ ਨਿਕਾਹ ਦਾ ਗੋਲਾ ਛੁੱਟਿਆ। ਮਾਨਤੇ ਦੇ ਯਾਰ ਉੱਠ ਕੇ ਮਾਨਤੇ ਨੂੰ ਮਿਲੇ ਤੇ ਮੁਬਾਰਕਾਂ ਦੇਵਣ ਲੱਗ ਪਏ। ਮਾਨਤੇ ਦੇ ਪਿਓ ਦੀ ਵਰਤਣ ਵਾਲਿਆਂ ਨੇ ਉਸ ਨੂੰ ਮੁਬਾਰਕਾਂ ਦਿੱਤੀਆਂ। ਮੁਬਾਰਕਾਂ ਦੇ ਨਾਲ ਹੀ ਮਾਨਤੇ ਦੇ ਹਾਣੀਆਂ ਕਬੂਲ ਕਬੂਲ ਦੀ ਨਕਲ ਤੇ ਖੱਚ ਵੀ ਚਲਾ ਦਿੱਤੀ। ਸੰਗੀਆਂ ਨੇ ਨਿਕਾਹ ਨੂੰ ਪੀੜਾ ਤੇ ਪੱਕਾ ਰੱਖਣ ਵਾਸਤੇ ਮਾਨਤੇ ਨੂੰ ਮਸ਼ਵਰੇ ਵੀ ਦੇਣੇ ਸ਼ੁਰੂ ਕਰ ਦਿੱਤੇ। ਇੱਕ ਨੇ ਆਖਿਆ ਸ਼ਾਮ ਤੀਕ ਖੰਘਣਾ ਨਹੀਂ, ਇੱਕ ਨੇ ਦੱਸਿਆ ਸੂਰਜ ਡੁੱਬਣ ਤੀਕ ਨਿੱਕਾ ਪਿਸ਼ਾਬ ਨਹੀਂ ਕਰਨਾ, ਇੱਕ ਨੇ ਇਤਲਾਹ ਦਿੱਤੀ ਸ਼ਾਮ ਤੀਕ ਇਸ ਪਿੰਡ ਦਾ ਪਾਣੀ ਨਹੀਂ ਪੀਣਾ। ਨਿਕਾਹ ਮਗਰੋਂ ਪਿੰਡ ਦੇ ਪੱਗਲ ਨੇ ਉੱਠ ਕੇ ਕੋਠਿਆਂ ਤੇ ਬੈਠੀਆਂ ਕੁੜੀਆਂ ਵੱਲੋਂ ਹੋਏ ਕੰਮ ਨੂੰ ਭੁੱਲ ਜਾਵਣ ਦੀ ਜਾਂਝੀਆਂ ਅੱਗੇ ਬੇਨਤੀ ਕੀਤੀ। ਜਾਂਝੀਆਂ ਤੇ 1-2 ਸਿਆਣਿਆਂ ਨੇ ਗੱਲ ਨੂੰ ਰਫਾ ਦਫਾ ਕਰਨ ਵਾਸਤੇ ਪਗਲਾਂ ਦੇ ਹੱਕ ਵਿੱਚ ਗੱਲ ਕਰਦਿਆਂ ਹੋਇਆਂ ਆਪਣੇ ਜਾਂਝੀਆਂ ਨੂੰ ਦੱਸਿਆ ਕਿ ਇਹ ਇੱਕ ਪੁਰਾਣੀ ਰਸਮ ਹੈ। ਵਹੁਟੀ ਦੀਆਂ ਸਹੇਲੀਆਂ ਤੇ ਪਿੰਡ ਵਾਲੀਆਂ ਜਨਾਨੀਆਂ ਇੰਜ ਦੇ ਕੰਮ ਕਰਦੀਆਂ ਲੱਗੀਆਂ ਆਈਆਂ ਨੇ। ਇਸ ਗੱਲ ਨੂੰ ਪੱਲੇ ਬੰਨਣਾ ਸਿਆਂਪ ਨਹੀਂ ਤੇ ਉਂਝ ਵੀ ਜਿਹੜੇ ਲੋਕ ਮਾੜੀਆਂ ਗੱਲਾਂ ਨੂੰ ਪੱਲੇ ਬੰਨਣਾ ਸ਼ੁਰੂ ਕਰ ਦੇਣ ਉਹਨਾਂ ਕੋਲ ਫਿਰ ਮਾੜੇ ਦੇ ਢੇਰ ਜਮਾ ਹੋ ਜਾਂਦੇ ਨੇ ਤੇ ਮਾੜ ਦੇ ਉਹ ਢੇਰ ਸਿਰ ਦੇ ਭਾਰ ਦੇ ਇਲਾਵਾ ਕਿਸੇ ਕੰਮ ਦੇ ਨਹੀਂ ਹੁੰਦੇ। ਨਾਲ ਹੀ ਜੰਝ ਦੇ ਸੰਭਾਲੂ ਪੱਗਲ ਨੇ ਜਾਂਝੀਆਂ ਨੂੰ ਆਖਿਆ ਹੁਣ ਉੱਠੋ ਤੇ ਰੋਟੀ ਖਾਓ। ਦਾਰਿਆਂ ਨਿਕਲ ਕੇ ਜੰਝ ਰੋਟੀ ਵਾਸਤੇ ਗਈ। ਜੰਝ ਨੇ ਚੌਕੀਆਂ ਵਿੱਚ ਬਹਿ ਕੇ ਰੋਟੀ ਖਾਧੀ ਤੇ ਨਾਲ ਜਨਾਨੀਆਂ ਨੇ ਜਾਂਝੀਆਂ ਨੂੰ ਹੌਲੀ ਆਵਾਜ਼ ਵਿੱਚ ਰੋਟੀ ਥੋੜੀ ਥੋੜੀ ਖਾਇਓ ਤੇ ਜਨਮੀ ਭੁੱਖਿਓ ਤਰ੍ਹਾਂ ਦੇ ਗਾਣੇ ਵੀ ਸੁਣਾਏ। ਜਾਂਝੀ ਰੋਟੀ ਖਾਂਦੇ ਰਹੇ ਤੇ ਨਾਲ ਗਾਵਣ ਸੁਣ ਕੇ ਹੱਸਦੇ ਰਹੇ। ਜਾਂਝੀ ਆਪਣੇ ਪੱਠੇ ਦੱਥ ਦੀ ਉਤਾਵਲ ਕਾਰਨ ਰੋਟੀ ਖਾ ਕੇ ਆਪਣੀਆਂ ਘੋੜੀਆਂ ਤੇ ਚੜੇ ਤੇ ਉਹਨਾਂ ਰਾਹ ਵਿੱਚ ਘੋੜੀਆਂ ਦੀ ਦੌੜ ਵੀ ਲਵਾਈ। ਜਿਨ੍ਹਾਂ ਦੀਆਂ ਘੋੜੀਆਂ ਆਪਣੀਆਂ ਸਨ ਉਹਨਾਂ ਰਾਹ ਪੀੜਾ ਵੇਖ ਕੇ ਛੜੀਆਂ ਤੇ ਜਿਨ੍ਹਾਂ ਕੋਲ ਮੰਗਵੀਆਂ ਘੋੜੀਆਂ ਸਨ ਉਹਨਾਂ ਨੇ ਅੰਨ੍ਹੇਵਾਹ ਦੁੜਾਈਆਂ ਤੇ ਡੀਗਰੋਂ ਪਹਿਲਾਂ ਘਰਾਂ ਨੂੰ ਅੱਪੜ ਆਏ। ਸਹੁਰੇ ਘਰ ਦੀਆਂ ਰਸਮਾਂ ਪੂਰੀਆਂ ਕਰਨ ਮਗਰੋਂ ਮਾਛੀਆਂ ਨੇ ਡੋਲੀ ਚਾਈ, ਅੱਗੇ ਢੋਲੀ ਲੱਗ ਗਏ। ਜਦੋਂ ਵੀ ਰਾਹ ਵਿੱਚ ਕੋਈ ਪਿੰਡ ਆਵੇ ਤੇ ਢੋਲੀ ਢੋਲ ਜ਼ੋਰ ਦਾ ਵਜਾਵਣ ਲੱਗ ਪੈਣ ਤਾਂ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਜਾਏ ਬਈ ਕੋਈ ਡੋਲੀ ਲੈ ਕੇ ਆ ਰਿਹਾ ਹੈ। ਢੋਲ ਦੀ ਆਵਾਜ਼ ਨੇੜੇ ਲੱਗਣ ਨਾਲ ਪਿੰਡ ਦੀਆਂ ਸਵਾਣੀਆਂ ਆਪਣੇ ਬੂਹੇ ਅੱਗੇ ਘੁੰਡ ਕਰਕੇ ਖਲੋ ਜਾਵਣ। ਡੋਲੀ ਦੇ ਕੋਲ ਅਪੜਨ ਨਾਲ ਮਾਛੀਆਂ ਨੂੰ ਆਖਣ ਲੱਗ ਪੈਣ ਬਿਰਾ ਵਹੁਟੀ ਦਾ ਮੂੰਹ ਵਿਖਾ ਦੋ। ਮਾਛੀਆਂ ਨੇ ਡੋਲੀ ਦੀ ਵੱਖੀ ਤੋਂ ਪੱਲਾ ਚਾ ਕੇ ਸਵਾਣੀਆਂ ਨੂੰ ਵਹੁਟੀ ਦਾ ਮੂੰਹ ਵਿਖਾਣਾ। ਮੂੰਹ ਵੇਖਣ ਵਾਲੀਆਂ ਕੁਝ ਸਵਾਣੀਆਂ ਨੇ ਵਹੁਟੀ ਨੂੰ ਚੰਗੇ ਨਸੀਬਾਂ ਦੀਆਂ ਦੁਆਵਾਂ ਦੇਣੀਆਂ ਤੇ ਕੁਝ ਨੇ ਨਾਲ ਵਹੁਟੀ ਨੂੰ ਦੁਆਨੀ ਚਵਾਨੀ ਮੂੰਹ ਵਿਖਾਈ ਵੀ ਦੇਣੀ। ਡੋਲੀ ਦੇ ਪਿੱਛੇ ਮਾਨਤਾ ਵੀ ਘੋੜੀ ਬੈਠਾ ਹੋਇਆ ਸੀ। ਜਦੋਂ ਡੋਲੀ ਟੁਰਨ ਮਗਰੋਂ ਘੋੜੀ ਸਵਾਰ ਮਾਨਤਾ ਜਨਾਨੀਆਂ ਦੇ ਨੇੜੇ ਲੱਗਿਆ ਤੇ ਕਈਆਂ ਨੇ ਆਖਣਾ ਸੋਹਣੀ ਏ,
ਅੱਲਾ ਵਸਣਾ ਨਸੀਬ ਕਰੇ ਸੂ। ਅੱਲਾ ਅੱਲਾ ਕਰਕੇ ਮਾਛੀ ਸੋਤੇ ਨਾਲ ਮਾਨਤੇ ਦੀ ਡੋਲੀ ਨੂੰ ਜੀ ਆਇਆਂ ਨੂੰ ਆਖਣ ਵਾਸਤੇ ਦੌੜਿਆ। ਮਾਨਤੇ ਦੀ ਮਾਂ ਨੇ ਆਖਿਆ, ਬਹਿ ਜਾ, ਇਹ ਤੇਰਾ ਕੰਮ ਨਹੀਂ। ਉਸ ਆਖਿਆ, ਅੱਜ ਮੈਨੂੰ ਨਾ ਡੱਕੀ, ਮੈਨੂੰ ਆਪਣੀ ਪੁੱਤਰੀ ਨੂੰ ਆਪ ਲਿਆਵਣ ਦੇ। ਇਹ ਸੁਣ ਕੇ ਮਾਨਤੇ ਦੀ ਮਾਂ ਚੁੱਪ ਕਰ ਗਈ। ਵਹੁਟੀ ਨੂੰ ਨਿਵਾਰੀ ਮੰਜੀ ਤੇ ਬਾਲਿਆ। ਡੋਲੀ ਚੁੱਕਣ ਵਾਲਿਆਂ ਨੂੰ ਕਿਹਾ, ਰੋਟੀ ਖਾਓ। ਰੋਟੀ ਖਾਧੀ ਉਹਨੇ ਤੇ ਡੋਲੀ ਦਾ ਲਾਗ ਲੈ ਕੇ ਆਪਣੇ ਘਰਾਂ ਨੂੰ ਟੁਰ ਗਏ। ਮਾਨਤੇ ਦੇ ਪਿਓ ਨੇ ਸਵਾਣੀ ਨੂੰ ਕਿਹਾ, ਲੈ ਬਈ, ਜਿਵੇਂ ਤੇਰੀ ਡੋਲੀ ਆਵਣ ਤੇ ਮੇਰੀ ਮਾਂ ਨੇ ਸਾਰਾ ਕੁਝ ਤੇਰੇ ਹਵਾਲੇ ਕਰ ਦਿੱਤਾ ਸੀ, ਇੰਝ ਹੀ ਅੱਜ ਤੂੰ ਵੀ ਸਾਰਾ ਕੁਝ ਆਪਣੀ ਪੁੱਤਰੀ ਦੇ ਹਵਾਲੇ ਕਰ ਤੇ ਮੌਜ ਨਾਲ ਆਪਣੀ ਖਿਦਮਤ ਕਰਾ, ਜਿੰਜ ਮੇਰੀ ਮਾਂ ਨੇ ਤੈਨੂੰ ਵੱਡਾ ਬਣਾ ਕੇ ਆਪਣੀ ਖਿਦਮਤ ਕਰਵਾਈ ਸੀ। ਮਾਨਤੇ ਦੀ ਮਾਂ ਨੇ ਵੀ ਇੰਝ ਹੀ ਕੀਤਾ। ਅੰਦਰੋਂ ਪੜਛੱਤੀ ਤੋਂ ਘਰ ਦੀਆਂ ਚਾਬੀਆਂ ਚੁੱਕੀਆਂ ਤੇ ਮਾਨਤੇ ਦੀ ਵਹੁਟੀ ਕੋਲ ਆ ਬੈਠੀ। ਉਹਦੇ ਸਿਰ ਤੇ ਮਾਵਾਂ ਵਰਗਾ ਪਿਆਰ ਦਿੱਤਾ ਤੇ ਆਖਿਆ, ਲੈ ਧੀਏ, ਸਾਂਭ ਲੈ ਇਸ ਘਰ ਦੀਆਂ ਚਾਬੀਆਂ। ਅੱਜ ਤੋਂ ਇਸ ਘਰ ਦੀ ਸਿਰਦਾਰੀ ਤੇਰੇ ਹੱਥ ਹੈ। ਅਸੀਂ ਤੇ ਬਸ ਤੁਹਾਨੂੰ ਦੋਵਾਂ ਨੂੰ ਵੇਖ ਕੇ ਜੀਣਾ ਹੈ, ਤੁਹਾਡੀ ਖੈਰ ਮੰਗਣੀ ਹੈ ਤੇ ਦੁਆਵਾਂ ਦੇਣੀਆਂ ਨੇ। ਮਾਨਤਾ ਡੋਲੀ ਘਰ ਲਿਆਉਣ ਮਗਰੋਂ ਘਰ ਦੇ ਪ੍ਰਾਹੁਣਿਆਂ ਨੂੰ ਰੋਟੀ ਟੁੱਕਰ ਖਵਾਉਣ ਦੇ ਕੰਮ ਤੋਂ ਅਜੇ ਵਿਹਲਾ ਹੀ ਹੋਇਆ ਸੀ ਕਿ ਉਹਦੇ ਦੋਵੇਂ ਸੰਗੀ ਬਾਲਾ ਤੇ ਵਸ ਆ ਗਏ ਤੇ ਉਹਨੂੰ ਇੱਕ ਪਾਸੇ ਲਿਜਾ ਕੇ ਇੱਕ ਥੜੀ ਤੇ ਬਹਿ ਗਏ ਤੇ ਉਹਦੇ ਨਾਲ ਮਿੱਠੀ ਮਿੱਠੀ ਛੇੜਖਾਨੀ ਸ਼ੁਰੂ ਕਰ ਦਿੱਤੀ। ਹਾਂ ਬਈ ਮਾਨਤਿਆ, ਅੱਜ ਆ ਗਿਆ ਫਿਰ ਤੇਰਾ ਵੀ ਵੇਲਾ ਵਿਆਹ ਦੇ ਲੱਡੂ ਖਾਣ ਦਾ, ਬਾਲੇ ਨੇ ਮਿਸਣਿਆਂ ਵਾਂਗ ਹੱਸਦਿਆਂ ਆਖਿਆ। ਮਾਨਤੇ ਵਿਚਾਰੇ ਨੇ ਨੀਵੀਂ ਪਾਈ ਰੱਖੀ, ਸ਼ਰਮ ਮਾਰੇ ਕੁਝ ਨਾ ਬੋਲਿਆ। ਉਹਦੀ ਇਹ ਹਾਲਤ ਵੇਖ ਕੇ ਉਹਦੇ ਸੰਗੀਆਂ ਉਹਨੂੰ ਬਹੁਤਾ ਤੰਗ ਨਾ ਕੀਤਾ ਤੇ ਨਿੱਕੀਆਂ ਮੋਟੀਆਂ ਸਲਾਹਾਂ ਦੇ ਕੇ ਦੋਵੇਂ ਹੱਸਦੇ ਹੱਸਦੇ ਆਪਣੇ ਘਰਾਂ ਨੂੰ ਟੁਰ ਗਏ। ਅੱਧੀ ਕੁ ਰਾਤ ਵੇਲੇ ਮਾਨਤਾ ਆਪਣੇ ਕਮਰੇ ਵਿੱਚ ਗਿਆ, ਜਿੱਥੇ ਉਹਦੀ ਵਹੁਟੀ ਆਪਣੇ ਆਪ ਨੂੰ ਕੁੰਜ ਸਮੇਟ ਕੇ ਚੁੱਪ ਚੁਪੀਤੀ ਬੈਠੀ ਸੀ। ਮਾਨਤੇ ਨੇ ਹਲਕਾ ਜਿਹਾ ਖੰਗੂਰਾ ਮਾਰਿਆ, ਕੁੰਡੀ ਲਾਈ ਤੇ ਹੌਲੀ ਹੌਲੀ ਟੁਰਦਿਆਂ ਆਪਣੀ ਵਹੁਟੀ ਕੋਲ ਜਾ ਬੈਠਾ। ਥੋੜੀ ਦੇਰ ਉਹ ਚੁੱਪ ਬੈਠਾ ਰਿਹਾ। ਮਾਨਤੇ ਵਰਗਾ ਸਾਊ ਤੇ ਸ਼ਰਮਾਊ ਜਣਾ ਆਪਣੀ ਜਨਾਨੀ ਨਾਲ ਪਹਿਲੀ ਗੱਲ ਕਰਨ ਲਈ ਦੁਚਿੱਤੀ ਵਿੱਚ ਪਿਆ ਹੋਇਆ ਸੀ। ਖੈਰ, ਹਿੰਮਤ ਕਰਕੇ ਮਾਨਤੇ ਨੇ ਆਪਣੀ ਵਹੁਟੀ ਨੂੰ ਸਲਾਮ ਕੀਤਾ। ਵਹੁਟੀ ਨੇ ਅੱਗੋਂ ਨਿੰਮਾ ਜਿਹਾ ਜਵਾਬ ਦਿੱਤਾ। ਫਿਰ ਦੋਵਾਂ ਵਿਚਕਾਰ ਨਿੱਕੀਆਂ ਨਿੱਕੀਆਂ ਗੱਲਾਂ ਸ਼ੁਰੂ ਹੋ ਗਈਆਂ। ਮਾਨਤਾ ਬੜਾ ਖੁਸ਼ ਸੀ ਕਿ ਉਹਨੂੰ ਕਿੰਨੇ ਬੀਬੇ ਤੇ ਸੋਹਣੇ ਸੁਭਾਅ ਦੀ ਬੀਵੀ ਲੱਭੀ ਏ, ਬਹੁਤ ਇੱਜ਼ਤ ਇਤਰਾਮ ਕਰਨ ਵਾਲੀ। ਉਹਦੀ ਘਰਵਾਲੀ ਨੂੰ ਵੀ ਮਾਨਤਾ ਬਹੁਤ ਚੰਗਾ ਤੇ ਸਾਦਾ ਜਿਹਾ ਲੱਗਾ। ਉਹ ਦੋਵੇਂ ਹੀ ਇੱਕ ਦੂਜੇ ਤੋਂ ਬਹੁਤ ਖੁਸ਼ ਸਨ। ਰਲ ਕੇ ਰੰਗ ਮਨਾਉਂਦਿਆਂ ਤੇ ਹਯਾਤੀ ਦਾ ਟੋਰਾ ਟੋਰਨ ਦਾ ਇਕਰਾਰ ਕਰਦਿਆਂ ਉਹਨਾਂ ਦੋਵਾਂ ਦੀ ਪਹਿਲੀ ਰਾਤ ਬਹੁਤ ਸੋਹਣੀ ਲੰਘੀ। ਮਾਨਤੇ ਦਾ ਘਰ ਵਸਣ ਪਾਰੋਂ ਉਹਦੇ ਮਾਂ ਪਿਓ ਦੀ ਖੁਸ਼ੀ ਵੇਖਣ ਵਾਲੀ ਸੀ। ਮਾਨਤੇ ਦੀ ਮਾਂ ਆਪਣੀ ਨੂੰਹ ਦੇ ਸਦਕੇ ਵਾਰੀ ਜਾਂਦੀ ਨਹੀਂ ਸੀ ਥੱਕਦੀ। ਉਸ ਕੁਝ ਦਿਨ ਤਾਂ ਉਹਨੂੰ ਕੋਈ ਕੰਮ ਨਾ ਕਰਨ ਦਿੱਤਾ। ਫਿਰ ਮਾਨਤੇ ਦੀ ਘਰਵਾਲੀ ਨੇ ਆਪ ਹੀ ਘਰ ਦਾ ਸਾਰਾ ਕੰਮ ਕਾਜ ਸਾਂਭ ਲਿਆ। ਇੰਝ ਹੀ ਚਾਵਾਂ ਵਿੱਚ ਮਹੀਨਾ ਲੱਗ ਗਿਆ ਤੇ ਮਾਨਤੇ ਦੀ ਛੁੱਟੀ ਮੁੱਕ ਗਈ। ਇਸ ਵਾਰੀ ਮਾਨਤੇ ਦੀ ਘਰਵਾਲੀ ਤੇ ਮਾਪਿਆਂ ਨੇ ਉਹਨੂੰ ਖੁਸ਼ੀ ਤੇ ਉਦਾਸੀ ਦੀ ਰਲੀ ਮਿਲੀ ਕੈਫੀਅਤ ਨਾਲ ਵਿਦਾ ਕੀਤਾ। ਅਗਲੇ ਹੀ ਦਿਨ ਮਾਨਤਾ ਆਪਣੇ ਯੂਨਿਟ ਵਿੱਚ ਜਾ ਪੜਿਆ।